नाजरीन इस किताब के उपर जाहिद सरफराज जाहिद साहब नूं 32 अवार्ड मिल चुके हैं। मैं नहीं रोटी खानी अम्मा मैनू नहीं हो भुख मैनू अंदरों अंदरी खाई जावन डूंगे दुख। अज वो दुख मालूम करते हैं जी किहड़े दुख ने जी तुहानू अंदरों अंदरी खा रहे ਮੈਨੂੰ ਉਹਨਾਂ ਨੇ ਬਗਲਾਂ ਦੇ ਵਿੱਚ ਲੈ ਲਿਆ, ਬਗਲ 'ਚ ਤੇ ਆਪਣਾ ਨਾ ਮੈਨੂੰ ਸਿਰ ਤੇ ਪਿਆਰ ਦਿੱਤਾ ਤੇ ਮੱਥਾ ਮੇਰਾ ਚੁੰਮਿਆ। ਮੈਨੂੰ ਕਹਿੰਦੀ ਪੁੱਤ ਮੈਨੂੰ ਸਹੀ ਦੱਸ ਕਾਹਦਾ ਦੁੱਖ ਆ ਤੈਨੂੰ, ਤੇ ਮੈਨੂੰ ਯਾਨੀ ਕਿ ਨਾ ਤੂੰ ਕਿਤਾਬ ਲਿਖ ਛੱਡੀ, ਸਾਨੂੰ ਪਤਾ ਹੀ ਨਹੀਂ ਘਰ 'ਚ ਰਹਿੰਦੇ ਹੋਇਆ, ਤੇ ਮੈਨੂੰ ਤੂੰ ਉਹਲੇ ਹੋ ਕੇ ਦੱਸ ਦੇ। ਉਹ ਮੈਂ ਕਿਹਾ ਮਾਂ ਜੀ ਇਹ ਭੁੱਖ ਦਾ ਦੁੱਖ ਆ, ਭੁੱਖ ਵੀ ਕਈ ਕਿਸਮਾਂ ਦੀ ਆ, ਹਾਂਜੀ ਦੁੱਖ ਵੀ ਕਈ ਕਿਸਮਾਂ ਦੇ ਹੈਗੇ ਆ। ਕਿਸੇ ਨੂੰ ਦੌਲਤ ਦੀ ਭੁੱਖ ਆ, ਕਿਸੇ ਨੂੰ ਔਲਾਦ ਦੀ ਭੁੱਖ ਆ, ਕਿਸੇ ਨੂੰ ਸ਼ੋਹਰਤ ਇੱਜ਼ਤ ਦੀ ਅਜ਼ਮਤ ਦੀ ਭੁੱਖ ਹੈਗੀ ਆ। ਜੇ ਰੱਬ ਮੇਰੀ ਧੌਣ ਮਰੋੜੇ ਕੀ ਕਰ ਸਕਣਾ, ਕੀ ਬਾਤ ਹੈ। ਜੇ ਮੇਰੇ ਘਰ ਵਰਸਨ ਰੋੜੇ ਕੀ ਕਰ ਸਕਣਾ। ਵਾਹ 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 ਵਾਹ। ਮੌਤ ਤੋਂ ਬਚ ਕੇ ਹੋਰ ਕਿਸੇ ਥਾਂ ਭੱਜ ਨਹੀਂ ਸਕਦਾ, ਵਾਹ। ਟੁੱਟ ਪੈਣੀ ਪਿਛਾ ਨਾ ਛੋੜੇ ਕੀ ਕਰ ਸਕਣਾ। ਇਸ਼ਕ ਦਾ ਜੇ ਰਚ ਜਾਵੇ ਮੇਰੇ ਜੁੱਸੇ ਦੇ ਵਿੱਚ, ਰੱਤ ਰਗਾਂ ਵਿੱਚ ਹਰ ਥਾਂ ਦੌੜੇ ਕੀ ਕਰ ਸਕਣਾ। ਕੀ ਬਾਤ ਹੈ। ਕੁਝ ਦੀ ਝੋਲੀ ਖਾਲੀ ਰੱਖੇ ਸੋਹਣਾ ਅੱਲਾ, ਬੇਸ਼ੱਕ ਸਜਣਾ ਦੇ ਨਾਲ ਘਾਟਾ ਵਾਦਾ ਹੋਣ ਨਹੀਂ ਦਿੱਤਾ, ਵਕਤਾਂ ਦੇ ਵਿੱਚ ਹੋਣ ਵਿਛੋੜੇ ਕੀ ਕਰ ਸਕਦੇ। ਵਾਹ ਵਾਹ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਜਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਇੱਕ ਵਾਰੀ ਫੇਰ ਜੀ ਆਇਆਂ ਨੂੰ। ਨਾਜ਼ਰੀਨ, ਲਹਿੰਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਮੈਂ ਫੇਰ ਹਾਜ਼ਰ ਹਾਂ। ਸਾਡਾ ਇਹ ਪ੍ਰੋਗਰਾਮ ਸਾਡੇ ਸ਼ਾਇਰਾਂ, ਅਦੀਬਾਂ ਤੇ ਫਨ ਨਾਲ ਜੁੜੇ ਉਹਨਾਂ ਦੋਸਤਾਂ ਲਈ ਹੁੰਦਾ ਹੈ ਜਿਹਦੇ ਵਿੱਚ ਅਸੀਂ ਉਹਨਾਂ ਦੀ ਹਯਾਤੀ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਤੇ ਖਾਸ ਕਰ ਜਦੋਂ ਸ਼ਾਇਰ ਸਾਡੇ ਉਹਨਾਂ ਨੂੰ ਤੁਸੀਂ ਸੁਣ ਰਹੇ ਹੁੰਦੇ ਹੋ, ਉਹਨਾਂ ਦੀਆਂ ਗਜ਼ਲਾਂ, ਨਜ਼ਮਾਂ, ਹਮਦਾਂ, ਨਾਤਾਂ, ਤੇ ਤੁਸੀਂ ਯਕੀਨਨ ਬਹੁਤ ਸਵਾਦ ਮਾਣ ਰਹੇ ਹੁੰਦੇ, ਲੇਕਿਨ ਉਹਨਾਂ ਦੀ ਹਯਾਤੀ ਬਾਰੇ ਨਹੀਂ ਜਾਣ ਰਹੇ ਹੁੰਦੇ। ਇੰਡੋਜ਼ ਟੀਵੀ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਹੈ ਔਰ ਅਸੀਂ ਖਸੂਸਨ ਅਦਬੀ ਰੰਗ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਨੂੰ ਅੱਗੇ ਲੈ ਕੇ ਵਧ ਰਹੇ ਹਾਂ ਕਿ ਅਸੀਂ ਜਿਹੜੇ ਸ਼ਾਇਰ, ਅਦੀਬ ਨੇ ਉਹਨਾਂ ਦੇ ਇੰਟਰਵਿਊ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣੀਏ ਅਤੇ ਤੁਹਾਨੂੰ ਦੱਸੀਏ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਔਕੜਾਂ ਹੁੰਦੀਆਂ ਨੇ, ਕਿਹੜੀਆਂ ਖੁਸ਼ੀਆਂ ਹੁੰਦੀਆਂ ਨੇ, ਉਹ ਜ਼ਿੰਦਗੀ ਕਿਵੇਂ ਗੁਜ਼ਾਰ ਰਹੇ ਹੁੰਦੇ ਨੇ, ਅਤੇ ਸ਼ਾਇਰੀ ਵੱਲ ਕਿਵੇਂ ਆਏ ਹੁੰਦੇ ਨੇ। ਅੱਜ ਵੀ ਮੇਰੇ ਨਾਲ ਇੱਕ ਸ਼ਾਇਰ ਮੌਜੂਦ ਨੇ, ਬੜੇ ਵਧੀਆ ਸ਼ਾਇਰ ਨੇ। ਮੈਂ ਇੱਕ ਵਾਰੀ ਪਹਿਲੇ ਵੀ ਇਹ ਤੁਹਾਨੂੰ ਮਿਲਾ ਚੁੱਕਾ, ਇਹਨਾਂ ਦਾ ਤਾਰਫ ਤੁਹਾਨੂੰ ਕਰਵਾ ਚੁੱਕਾ, ਯਕੀਨਨ ਤੁਹਾਨੂੰ ਯਾਦ ਹੋਣਾ, ਲੇਕਿਨ ਮੇਰੀ ਤਸੱਲੀ ਨਹੀਂ ਸੀ ਹੋਈ। ਅੱਜ ਮੈਂ ਫਿਰ ਕੋਸ਼ਿਸ਼ ਕੀਤੀ ਅਤੇ ਮੈਂ ਆਪਣੇ ਉਸ ਵੀਰ ਸ਼ਾਇਰ ਨੂੰ ਦਾਵਤ ਦਿੱਤੀ ਇੰਡੋਜ਼ ਟੀਵੀ ਦੇ ਪ੍ਰੋਗਰਾਮ ਅਦਬੀ ਰੰਗ ਵਿੱਚ। ਉਹਨਾਂ ਦੀਆਂ ਕਿਤਾਬਾਂ ਬਸ ਅੱਗੇ ਪਿੱਛੇ ਬੜੀਆਂ ਬੜੀਆਂ ਜਾਨਦਾਰ ਆ ਰਹੀਆਂ ਨੇ, ਬੜੀਆਂ ਸ਼ਾਨਦਾਰ ਆ ਰਹੀਆਂ ਨੇ। ਮੇਰੇ ਹੱਥ ਵਿੱਚ ਇਹ ਕਿਤਾਬ ਤੁਸੀਂ ਦੇਖ ਰਹੇ ਹੋ, ਕਸ਼ਫੇ ਨਾਤ, ਬਹੁਤ ਹੀ ਖੂਬਸੂਰਤ ਕਿਤਾਬ, ਔਰ ਇਹ ਸ਼ਾਇਦ ਹਮਦ ਨਾਤ ਦੀ ਕਿਤਾਬ ਹੈ ਔਰ ਇਨਫਰਾਦੀ ਕਿਸਮ ਦੀ ਕਿਤਾਬ ਹੈ। ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਕਿਤਾਬ ਨਹੀਂ ਆਈ ਅਤੇ ਇਸ ਕਿਤਾਬ ਦੇ ਬਾਰੇ ਵੀ ਗੱਲਬਾਤ ਕਰਾਂਗੇ। ਮੈਂ ਚਾਹੁੰਦਾ ਕਿ ਜ਼ਿਆਦਾ ਗੱਲਾਂ ਮੈਂ ਨਾ ਕਰਾਂ, ਸ਼ਾਇਰ ਤੋਂ ਪੁੱਛਾਂ। ਹਲੋ ਜੀ, ਅਸਲਾਮ ਵਾਲੇਕਮ ਜੀ। ਵਾਲੇਕੁਮ अस्सलाम व रहमतुल्लाह। ਜਨਾਬੇ ਜ਼ਾਹਿਦ ਸਰਫਰਾਜ਼ ਜ਼ਾਹਿਦ ਸਾਹਿਬ, ਇਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਪ੍ਰਾਹੁਣੇ ਆ। ਤੁਹਾਨੂੰ ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ ਜੀ। ਤੇ ਜ਼ਾਹਿਦ ਸਾਹਿਬ, ਮੈਂ ਚਾਹੁੰਦਾ ਕਿ ਤੁਹਾਡੇ ਮੂੰਹੋਂ ਹੀ ਤੁਹਾਡਾ ਤਾਰਫ ਪੁੱਛਿਆ ਜਾਵੇ ਕਿ ਤੁਸੀਂ ਕਦੋਂ ਤੇ ਕਿਵੇਂ ਜ਼ਾਹਿਦ ਸਰਫਰਾਜ਼ ਤੋਂ ਜ਼ਾਹਿਦ ਸਰਫਰਾਜ਼ ਜ਼ਾਹਿਦ ਬਣੇ, ਯਾਨੀ ਤੁਸੀਂ ਸ਼ਾਇਰੀ ਵੱਲ ਕਿਵੇਂ ਆਏ, ਤੇ ਤੁਹਾਡਾ ਥੋੜਾ ਜਿਹਾ ਪਿਛੋਕੜ ਦੇ ਬਾਰੇ ਰੌਸ਼ਨੀ ਪਾਓ। ਔਜ਼ ਬਿਲਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਬੜਾ ਧੰਨਵਾਦ, ਸ਼ੁਕਰੀਆ, ਤੁਹਾਡਾ ਮਮਨੂਨ ਆ ਪੂਰੀ ਟੀਮ ਦਾ, ਇੰਡੋਜ਼ ਟੀਵੀ ਦਾ, ਕਿ ਮੈਨੂੰ ਤੁਸੀਂ ਇੱਕ ਵਾਰ ਫਿਰ ਆਪਣੇ ਇਸ ਚੈਨਲ ਤੇ ਮੈਨੂੰ ਮੌਕਾ ਦਿੱਤਾ ਹੈਗਾ ਤੇ ਕੁਝ ਗੱਲ ਚਿੱਤ ਕਰਨ ਦਾ। ਤੇ ਅਲਹਮਦੁਲਿਲਾ ਮੈਂ ਸਭ ਤੋਂ ਪਹਿਲਾਂ ਤੇ ਜਿਹੜਾ ਨਾ ਤੁਸੀਂ ਸਵਾਲ ਕੀਤਾ ਕਿ ਮੈਂ ਇਸ ਪਾਸੇ ਕਿਵੇਂ ਆਇਆ, ਤੇ ਮੇਰੀ ਜਿਹੜੀ ਵਾਲਦਾ ਸੀ ਨਾ ਜੀ, ਉਹ ਆਪਣਾ ਅਲਹਮਦੁਲਿਲਾ ਮੈਂ ਬਚਪਨ ਤੋਂ ਹੀ ਆਪਣੀ ਵਾਲਦਾ ਕੋਲੋਂ ਨਾਤਾਂ ਸੁਣਦਾ ਰਿਹਾ। ਜਦੋਂ ਕੋਈ ਰਬੀਉਲ ਅਵਲ ਦਾ ਮਹੀਨਾ ਚੜ੍ਹਨਾ, ਚੰਦ ਚੜ੍ਹਨਾ, ਤੇ ਉਹ ਸਾਡੇ ਘਰ ਵੀ ਖੁਸ਼ੀਆਂ ਦਾ ਯਾਨੀ ਕਿ ਮਹਿਫਲਾਂ ਸੱਜ ਜਾਣੀਆਂ। ਵਾਲਦਾ ਮੇਰੀ ਨੇ ਮਹੱਲੇ ਦੇ ਵਿੱਚੋਂ ਬੀਬੀਆਂ ਬੁਲਾ ਕੇ ਤੇ ਅਲਹਮਦੁਲਿਲਾ ਬੜੀਆਂ ਅੱਛੀਆਂ ਨਾਤਾਂ, ਯਾਨੀ ਹਮਦੋ ਨਾਤ ਤੁਹਾਡੀ ਗੁੱਟੀ 'ਚ ਸ਼ਾਮਲ ਹੋ ਗਈ। ਹਾਂਜੀ, ਗੁੱਟੀ 'ਚੋਂ ਸ਼ਾਮਲ ਹੋਈ।
ਉਸ ਤੋਂ ਬਾਅਦ ਫਿਰ ਇਹ ਸ਼ੌਕ ਵੱਧਦਾ ਗਿਆ। ਸਕੂਲਾਂ ਕਾਲਜਾਂ 'ਚ ਮੈਂ ਆਪਣੀ ਅਸੈਂਬਲੀ ਦੇ ਵਿੱਚ ਨਾਤ ਸ਼ਰੀਫ ਪੜ੍ਹਦਾ ਰਿਹਾ ਹੈਗਾ ਤੇ ਉਰਦੂ ਪੰਜਾਬੀ ਸਾਰੀਆਂ ਨਾਤਾਂ ਅਲਹਮਦੁਲਿਲਾ ਉਸ ਦੌਰ ਤੇ ਜਿਹੜੇ ਬੜੇ ਯਾਨੀ ਹਮਦ ਨਾਤ ਮੈਂ ਤੁਹਾਡੀ ਗਜ਼ਲਾਂ ਦੀ ਕਿਤਾਬ ਵੀ ਦੇਖੀ ਹੈ ਤੁਹਾਡੇ ਗੋਦੇ 'ਚ ਪਈ ਆ ਜੀ। ਇਹਨਾਂ ਦੀ ਕਿਤਾਬ ਭੁੱਖ ਦਾ ਦੁੱਖ, ਇਹ ਪੰਜਾਬੀ ਗਜ਼ਲਾਂ ਦੀ ਤੇ ਨਜ਼ਮਾਂ ਵੀ ਨੇ ਸ਼ਾਮਲ ਜੀ। ਨਜ਼ਮਾਂ ਤੇ ਗਜ਼ਲਾਂ ਦੀਆਂ ਹਾਂ, ਮੈਂ ਨਹੀਂ ਰੋਟੀ ਖਾਣੀ ਅੰਮਾ, ਮੈਨੂੰ ਨਹੀਂ ਓ ਭੁੱਖ, ਮੈਨੂੰ ਅੰਦਰੋਂ ਅੰਦਰੀ ਖਾਈ ਜਾਵਣ ਡੂੰਘੇ ਦੁੱਖ। ਅੱਜ ਉਹ ਦੁੱਖ ਮਾਲੂਮ ਕਰਦੇ ਆ ਜੀ, ਕਿਹੜੇ ਦੁੱਖ ਨੇ ਜੀ ਤੁਹਾਨੂੰ ਅੰਦਰੋਂ ਅੰਦਰੀ ਖਾ ਰਹੇ? ਅਸਲ ਦੇ ਵਿੱਚ ਉਹ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਿ ਮੈਂ ਜਦੋਂ ਇਹ ਕਿਤਾਬ ਪ੍ਰੋਫੈਸਰ ਰਿਆਜ਼ਕਾਰ ਸਾਹਿਬ ਘਰ ਮੇਰੇ ਲੈ ਕੇ ਆਏ ਗੱਡੀ 'ਚ ਰੱਖ ਕੇ 500 ਕਿਤਾਬ ਮੈਂ 2009 'ਚ ਪਹਿਲੀ ਵਾਰ ਜੀ ਪਹਿਲੀ ਤੁਹਾਡੀ ਕਿਤਾਬ ਇਹ ਛਪੀ ਹੈ। ਅੱਛਾ। ਤੇ ਉਹ ਮੈਂ ਘਰ ਯਾਨੀ ਕਿ ਪੜਾ ਰਹੇ ਸੀ ਤੇ ਮੈਂ ਘਰ ਰੱਖ ਰਿਹਾ ਸੀ ਤੇ ਮੈਨੂੰ ਅੰਮਾ ਜੀ ਹੁਣੀ ਕਹਿੰਦੇ ਕਿ ਇਹ ਕੀ ਆ ਪੁੱਤ? ਮੈਂ ਕਿਹਾ ਮਾਂ ਜੀ ਇਹ ਕਿਤਾਬ ਪਹਿਲੀ ਮੈਂ ਯਾਨੀ ਕਿ ਨਾ ਤੇ ਪ੍ਰੋਫੈਸਰ ਰਿਆਜ਼ਕਾਰ ਸਾਹਿਬ ਨੇ ਤੇ ਅਲਹਮਦੁਲਿਲਾ ਇਹਨਾਂ ਨੇ ਆ ਸਾਰਾ ਕੰਮ ਜਿਹੜਾ ਹੈਗਾ ਵਾ ਯਾਨੀ ਛਪਾਉਣ ਦਾ ਕੰਮ ਸਾਰਾ ਪ੍ਰੋਸੈਸ ਉਹਨਾਂ ਨੇ ਕੀਤਾ। ਤੇ ਕਹਿੰਦੇ ਇਹਦੇ ਕੀ ਨਾ ਰੱਖਿਆ? ਮੈਂ ਕਿਹਾ ਭੁੱਖ ਦਾ ਦੁੱਖ। ਤੇ ਮੈਨੂੰ ਉਹਨਾਂ ਨੇ ਬਗਲਾਂ ਦੇ ਵਿੱਚ ਲੈ ਲਿਆ, ਬਗਲ 'ਚ ਤੇ ਆਪਣਾ ਨਾ ਮੈਨੂੰ ਸਿਰ ਤੇ ਪਿਆਰ ਦਿੱਤਾ ਤੇ ਮੱਥਾ ਮੇਰਾ ਚੁੰਮਿਆ। ਮੈਨੂੰ ਕਹਿੰਦੀ ਪੁੱਤ ਮੈਨੂੰ ਸਹੀ ਦੱਸ ਕਾਹਦਾ ਦੁੱਖ ਆ ਤੈਨੂੰ? ਤੇ ਮੈਨੂੰ ਯਾਨੀ ਕਿ ਨਾ ਤੂੰ ਕਿਤਾਬ ਲਿਖ ਛੱਡੀ, ਸਾਨੂੰ ਪਤਾ ਹੀ ਨਹੀਂ ਘਰ 'ਚ ਰਹਿੰਦੇ ਹੋਇਆ ਤੇ ਮੈਨੂੰ ਤੂੰ ਉਹਲੇ ਹੋ ਕੇ ਦੱਸ ਦੇ। ਉਹ ਮੈਂ ਕਿਹਾ ਮਾਂ ਜੀ ਇਹ ਭੁੱਖ ਦਾ ਦੁੱਖ ਆ। ਭੁੱਖ ਵੀ ਕਈ ਕਿਸਮਾਂ ਦੀ ਆ, ਹਾਂਜੀ, ਦੁੱਖ ਵੀ ਕਈ ਕਿਸਮਾਂ ਦੇ ਹੈਗੇ ਆ। ਕਿਸੇ ਨੂੰ ਦੌਲਤ ਦੀ ਭੁੱਖ ਆ, ਕਿਸੇ ਨੂੰ ਔਲਾਦ ਦੀ ਭੁੱਖ ਆ, ਕਿਸੇ ਨੂੰ ਸ਼ੋਹਰਤ ਇੱਜ਼ਤ ਦੀ ਅਜ਼ਮਤ ਦੀ ਭੁੱਖ ਹੈਗੀ ਆ। ਇਦਾਂ ਦੁੱਖ ਵੀ ਕਈਆਂ ਨੂੰ ਕਿਸੇ ਦਾ ਯਾਨੀ ਕਿ ਨਾ ਉਹ ਇਸ ਚੀਜ਼ ਤੋਂ ਯਾਨੀ ਕਿ ਅੱਛਾ ਇਸ ਤੋਂ ਭੁੱਖ ਦਾ ਦੁੱਖ ਦੀ ਤਾਂ ਵਜ਼ਾਹਤ ਹੋ ਗਈ। ਤੇ ਮੈਂ ਅਗਲਾ ਜਿਹੜਾ ਤੁਹਾਡੇ ਅੱਗੇ ਸਵਾਲ ਮੇਰੇ ਜ਼ਿਹਨ 'ਚ ਆ ਕੇ ਤੁਹਾਡੇ ਯਾਨੀ ਤਾਲੀਮ ਦੇ ਆਪਣੀ ਤੁਸੀਂ ਕਿੱਥੇ ਤੱਕ ਪਹੁੰਚਾਈ ਤੇ ਇਹਦੇ ਉੱਤੇ ਤਾਂ ਕਾਫੀ ਮਾਸ਼ਾਅੱਲਾ ਡਿਗਰੀਆਂ ਲਿਖੀਆਂ ਨੇ, ਐਮਏ ਪੰਜਾਬੀ, ਐਮਫਿਲ ਉਰਦੂ ਵੀ ਕੀਤਾ ਤੁਸੀਂ, ਬੀਐਡ ਵੀ ਕੀਤਾ ਤੇ ਮੈਨੂੰ ਪਤਾ ਲੱਗਾ ਤੁਸੀਂ ਅੱਗੇ ਪੀਐਚਡੀ ਵੀ। ਜੀ ਮੈਂ ਪੀਐਚਡੀ ਦਾ ਵੀ ਮੇਰਾ ਆਪਣਾ ਰਿਫਾ ਯੂਨੀਵਰਸਿਟੀ ਦੇ ਵਿੱਚ ਆਪਣਾ ਪਹਿਲਾ ਸਾਲ ਮੇਰਾ ਪਹਿਲਾ ਸਮੈਸਟਰ ਜਾਰੀ ਹੈ। ਯਾਨੀ ਪਹਿਲਾ ਸਮੈਸਟਰ ਜਾਰੀ ਹੈ। ਉਹਦੇ ਵਿੱਚ ਬੜੇ ਯਾਨੀ ਇਸ ਵੇਲੇ ਤੁਸੀਂ ਪੀਐਚਡੀ ਦੇ ਸਕਾਲਰ ਹੋ ਤੇ ਜੌਬ ਸ਼ੌਬ ਨਾਲ ਕੋਈ ਕਰਦੇ ਹੋ? ਵਾਪੜਾ ਦੇ ਵਿੱਚ ਆਪਣਾ ਕਮਰਸ਼ੀਅਲ ਅਸਿਸਟੈਂਟ ਹੈ। ਅੱਛਾ ਵਾਪੜਾ ਦੇ ਵਿੱਚ। ਜੀ ਵੈਸੇ ਇੱਕ ਜ਼ਿਮਨੀ ਜਿਹਾ ਸਵਾਲ ਆ ਗਿਆ ਕਿ ਤੁਸੀਂ ਇੱਕ ਸ਼ਾਇਰ ਬੰਦੇ ਤੇ ਸ਼ਾਇਰ ਤੋਂ ਸੁਣਿਆ ਬੜੇ ਹਸਾਸ ਤਬੀਅਤ ਦੇ ਹੁੰਦੇ ਨੇ ਤੇ ਵਾਪੜਾ ਵਾਲੇ ਜਦੋਂ ਬੱਤੀ ਬੰਦ ਕਰਦੇ ਆ ਤੇ ਲੋਕ ਜ਼ਰਾ ਮਨ ਦੀਆਂ ਗਾਲਾਂ ਦਿੰਦੇ ਨੇ, ਉਸ ਵੇਲੇ ਤੁਹਾਡੀ ਫੀਲਿੰਗ ਕੀ ਹੁੰਦੀ? ਗਾਲਾਂ ਵਾਰਿਸ ਸਾਹਿਬ ਤੁਹਾਡੀ ਗੱਲ ਬਜਾਵ ਆ ਤੇ ਇਹ ਅਸਲ ਦੇ ਵਿੱਚ ਸਾਡੇ ਰਿਤਲ ਵਿੱਚ ਸ਼ਾਮਲ ਆ ਕਿ ਲੋਕ ਇਹ ਨਹੀਂ ਦੇਖਦੇ ਕਿ ਪਿੱਛੇ ਦਾ ਮਾਮਲਾ ਕੀ ਹੈਗਾ। ਅੱਛਾ, ਉਹ ਜਿਹੜਾ ਮੋਢੀ ਹੁੰਦਾ ਨਾ ਉਹਨੂੰ ਆਪਣਾ ਸਿਰ ਤੇ ਰੱਖ ਲੈਂਦੇ ਤੇ ਉਹ ਇਹ ਨਹੀਂ ਦੇਖਦੇ ਕਿ ਇਹਦਾ ਸਿਲਸਿਲਾ ਪਿੱਛੇ ਕੀ ਹੈ, ਸਾਡੇ ਹੁਕਮਰਾਨ ਕੀ ਕਰ ਰਹੇ ਆ, ਕਿੱਦਾਂ ਯਾਨੀ ਕਿ ਪੂਰੀ ਕੀਤੀ ਜਾ ਰਹੀ ਹੈ ਬਿਜਲੀ। ਤੇ ਇਹ ਇੱਕ ਸਿਲਸਿਲਾ ਹੈਗਾ ਵਾ, ਉਹ ਤੇ ਨਸੀਬਾਂ ਦੇ ਵਿੱਚ ਜਿਹੜੀਆਂ ਹੈ ਜੀ ਉਹ ਪੈਣੀਆਂ। ਅੱਛਾ ਜੀ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਸੀਂ ਸ਼ਾਇਰ ਹੋ? ਮੈਂ ਸਰ ਆਪਣਾ ਨਾ ਸਿੱਧੀ ਤੁਸੀਂ ਤਾਲੀਮ ਹਾਸਲ ਕੀਤੀ, ਵਾਪੜਾ ਦੀ ਤੁਸੀਂ ਨੌਕਰੀ ਇਖਤਿਆਰ ਕੀਤੀ, ਜ਼ਾਹਰ ਹੈ ਉੱਥੇ ਅਦਬੀ ਮਹਿਫਲਾਂ ਵੀ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਹੋਣਗੀਆਂ, ਕੋਈ ਸਕੂਲ ਕਾਲਜ 'ਚ ਹੁੰਦੇ ਤੇ ਉੱਥੇ ਯੂਨੀਵਰਸਿਟੀਆਂ 'ਚ ਉੱਥੇ ਤੇ ਮਾਹੌਲ ਹੁੰਦਾ ਤੇ ਵਾਪੜਾ 'ਚੋਂ ਔਰ ਕਿਤੇ ਉਦੋਂ ਜਿਹੜੇ ਦੋ ਤਾਰਾਂ ਜੁੜਦੀਆਂ ਨੇ ਤੇ ਉਹ ਧਮਾਕਾ ਜਿਹਾ ਹੁੰਦਾ, ਉੱਥੋਂ ਤਾਂ ਨਹੀਂ ਕਰੰਟ ਤੁਹਾਨੂੰ ਸ਼ੁਰੂ ਹੋ ਗਿਆ? ਨਹੀਂ ਉਹ ਫੇਸ ਤੇ ਨਿਊਟਰਲ ਜੁੜ ਜਾਂਦੇ ਧਮਾਕਾ ਹੁੰਦਾ ਵਾ। ਲੇਕਿਨ ਉਹ ਅਸਲ ਦੇ ਵਿੱਚ ਮੈਂ ਬੀਏ ਦੀ ਟਿਊਸ਼ਨ ਆਪਣਾ ਨਾ ਰਿਆਜ਼ ਕਾਦੀ ਸਾਹਿਬ ਕੋ ਰੱਖੀ, ਉਹਨਾਂ ਕੋ ਮੈਂ ਜਾਂਦਾ ਰਿਹਾ। ਉਹਨਾਂ ਕੋ ਪੂਰੇ ਸ਼ਹਿਰ ਦੇ ਆਪਣਾ ਨਾ ਜੀ ਸ਼ਾਇਰ ਅਦੀਬ ਇਕੱਠੇ ਹੁੰਦੇ ਸੀ। ਉੱਥੇ ਫਿਰ ਉਹਨਾਂ ਨੇ ਮੈਨੂੰ ਭੇਜ ਦੇਣਾ ਕਿ ਫਲਾਣੇ ਨੂੰ ਬੁਲਾ ਲਿਆ, ਇਹ ਆਤਫ ਨੂੰ ਬੁਲਾ ਲਿਆ, ਤੇ ਕੋਈ ਸ਼ਾਇਰ ਬਾਹਰੋਂ ਆਣਾ ਨਾ ਜੀ। ਉੱਥੇ ਉਹਨਾਂ ਨੇ ਨਿਗਾਹ ਆਪਣੀ ਬੈਠਕ ਦੇ ਵਿੱਚ ਚਾਂਦਨੀ ਚੌਂਕ ਗੁਲਾਮ ਹੁੰਦਾ ਬਾਅਦ ਚ। ਅੱਛਾ ਇੱਕ ਆਪਣੀ ਮਹਿਫਲ ਸਜਾ ਲੈਣੀ। ਸਹੀ। ਉੱਥੇ ਫਿਰ ਉਹਨਾਂ ਨੇ ਮੈਨੂੰ ਵੀ ਆਪਣਾ ਮੈਨੂੰ ਕਹਿਣਾ ਤੂੰ ਵੀ ਕੋਈ 2-4 ਸ਼ੇਰ ਲਿਖ ਲਾ। ਉਹ ਇੱਕ ਦੋ ਮੈਂ ਲਿਖਣੇ ਤੇ ਉਹ ਸਿੱਧੇ ਕਰਕੇ ਉਹਨਾਂ ਨੇ ਦੋ ਆਪਣੇ ਕੋਲੋਂ ਲਿਖ ਕੇ ਮੈਨੂੰ ਕਹਿਣਾ ਤੂੰ ਵੀ ਵਿੱਚ ਪੜ੍ਹ ਦੀ, ਸ਼ਾਮਲ ਹੋ ਜੀ। ਅੱਛਾ ਹੋਰ ਉਹਨਾਂ ਨੇ ਤਿਆਰ ਕਰਨੀ, ਅਖਬਾਰਾਂ ਦੇ ਵਿੱਚ ਭੇਜਣੀ। ਤੁਹਾਡੇ ਅੰਦਰ ਸ਼ੌਕ ਪੈਦਾ ਹੋ ਗਿਆ। ਨਾਮ ਮੈਂ ਦੇਖਣਾ ਅਖਬਾਰਾਂ ਮੇਰਾ ਨਾਮ ਵੀ ਆਇਆ ਵਾ ਤੇ ਸੋਸ਼ਲ ਮੀਡੀਆ ਦਾ ਘੱਟ ਦੌਰ ਸੀਗਾ ਤੇ ਉਹ ਅਲਹਮਦੁਲਿਲਾ ਇਸ ਤਰ੍ਹਾਂ ਸ਼ੌਕ। ਤੇ ਕਿਹੜੀ ਸਿਨਫਾਂ ਵਿੱਚ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ, ਕੋਸ਼ਿਸ਼ ਕਰ ਰਹੇ ਹੋ? ਮੈਂ ਸਰ ਆਪਣਾ ਜਿਹੜੀ ਹੈ ਅਲਹਮਦੁਲਿਲਾ ਪਹਿਲੇ ਤੇ ਨਾਤ ਦੇ ਵਿੱਚ ਮੈਂ ਯਾਨੀ ਕਿ ਅਲਹਮਦੁਲਿਲਾ 54 ਹਰੂਫੇ ਤਹਜੇ ਦੇ ਵਿੱਚ ਇਹ ਕਿਤਾਬ ਨਾਜ਼ਰੀਨ, ਇਹਦੇ ਵਿੱਚ ਜਿਹੜੇ ਅਲਫ ਬੇ ਪੇ ਤੇ ਸੇ ਇਹ ਸਾਰੇ ਹਰੂਫ ਦੇ ਉੱਪਰ ਨਾਤਾਂ ਨੇ ਔਰ ਉਹ ਤਾਂ 32 34 ਤੇ ਮੁੱਕ ਜਾਂਦੀਆਂ ਤੇ ਤੁਹਾਡਾ ਕੰਮ ਅੱਗੇ ਵੀ ਜਾਰੀ ਆ। ਇਹ ਅਸਲ ਦੇ ਵਿੱਚ ਉਹ 38 ਹਰੂਫ ਹੈਗੇ ਜਿਹੜੇ ਹੈਗੇ ਅਲਫ ਬੇ ਪੇ ਤੇ ਜਿਹੜੀ
ਉਸ ਤੋਂ ਬਾਅਦ 15 ਹਰੂਫ ਜਿਹੜੇ ਹੈਗੇ ਆ ਉਹ ਹਾਇਆ ਆਵਾਜ਼ਾਂ ਜਿਹਨੂੰ ਬੇ ਕੀ ਬਾਨੀ ਬੇ, ਦੋ ਚਸ਼ਮੀ ਹੈ ਜਿਹਨੂੰ ਕਹਿੰਦੇ ਹੈਗੇ, ਉਹ ਹਿੰਦੀ ਦੇ 15 ਹਰੂਫ ਹੋ ਗਏ। ਵਾਹ। ਇਹ 38 ਦੇ 15 ਇਹ ਕੁੱਲ ਬਣ ਗਏ 53 ਹਰਫ। ਤੇ ਜਦੋਂ ਕੰਪਿਊਟਰ ਵਾਰ ਸਾਹਿਬ ਆਇਆ ਨਾ ਤੇ ਉਹਨਾਂ ਨੇ ਫਿਰ ਸਾਡੇ ਜਿਹੜੇ ਹੈ ਨਾ ਮੁਹੱਕਿਕੀਨ ਮੁਕਤਦਰਾ ਕੌਮੀ ਜ਼ੁਬਾਨ ਵਾਲੇ ਹੈਗੇ ਇਸਲਾਮਾਬਾਦ ਚ, ਤੇ ਸ਼ਾනුਲ ਹਕ ਹੱਕੀ, ਉਹਨਾਂ ਦਾ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ, ਉਹਨਾਂ ਦਾ ਤਜਜ਼ੀਆ। ਤੇ ਜਦੋਂ ਕੰਪਿਊਟਰ ਆਇਆ ਨਾ ਤੇ ਦੌਰ ਜਦੀਦ ਚ ਸਾਨੂੰ ਨੂਨ ਗੁੰਨੇ ਦੀ ਵੀ ਆਪਣਾ ਨਾ ਜ਼ਰੂਰਤ ਪੈਦਾ ਹੋਈ, ਕਿਉਂਕਿ ਉਸ ਤੋਂ ਬਗੈਰ ਯਾਨੀ ਕਿ ਮੁਕੰਮਲ ਨਹੀਂ ਸੀਗੀ। ਉਹਨਾਂ ਨੇ ਮੁਕਤਦਰਾ ਕੌਮੀ ਜ਼ੁਬਾਨ ਵਾਲਿਆਂ ਨੇ ਨੂਨ ਗੁੰਨੇ ਨੂੰ ਵੀ ਇੱਕ ਹਰਫ ਤਹਜੀ ਸ਼ਾਮਿਲ ਕੀਤਾ। ਇਸ ਤਰ੍ਹਾਂ 54 ਹਰੂਫ ਤਹਜੀ ਬਣ ਗਏ। ਉਹਨਾਂ ਦੇ ਵਿੱਚੋਂ ਮੈਂ ਅਲਹਮਦੁਲਿਲਾ 54 ਹਰੂਫ ਤੇ ਇਹਨਾਂ ਦੀਆਂ ਰਦੀਫ ਲੈ ਕੇ ਤੇ ਉਹਨਾਂ ਤੇ ਫਿਰ ਨਾਤਾਂ ਲਿਖੀਆਂ। ਅੱਲਾ ਨੇ ਬੜਾ ਕਰਮ ਕੀਤਾ ਹਜ਼ੂਰ ਦੀ ਮੁਹੱਬਤ ਮਿਹਰਬਾਨੀ ਦੇ ਨਾਲ। ਤੇ ਹਾਲਾਂਕਿ 3 ਅਲਫਾਜ਼ ਇਹਦੇ ਵਿੱਚ ਇਸ ਤਰ੍ਹਾਂ ਦੇ ਸੀਗੇ ਕਿ ਜਿਨ੍ਹਾਂ 'ਚ ਲਫ਼ਜ਼ ਹੀ ਹੈ ਨਹੀਂ ਗੇ। ਨਾਮ ਹੈ, ਮੀਮ ਹੈ, ਮੀਮ ਦੋ ਚਸ਼ਮੀ ਹੈ, ਔਰ ਆਪਣਾ ਰੇ ਦੋ ਚਸ਼ਮੀ ਹੈ ਰੇ। ਇਹਦੇ ਵਿੱਚ ਮੈਂ ਅਲਹਮਦੁਲਿਲਾ ਇਹ 'ਚ ਵੀ ਅੱਲਾ ਨੇ ਕਾਮਯਾਬ ਕੀਤਾ। ਮੈਂ ਨਾਤਾਂ ਲਿਖੀਆਂ। ਫਿਰ ਅਸਵਾਤ ਅਲਲ ਹਰੂਫ, ਜ਼ਬਰ ਜ਼ੇਰ ਪੇਸ਼, ਖੜਾ ਜ਼ਬਰ ਖੜੀ ਜ਼ੇਰ ਉਲਟਾ ਪੇਸ਼, ਦੋ ਜ਼ਬਰ ਦੋ ਜ਼ੇਰ ਦੋ ਪੇਸ਼, ਸ਼ਦ ਮਦ ਜਜ਼ਮ, ਇਹ 12 ਸਵਾਤ ਹੈਗੇ ਆ। ਤੇ ਇਹਨਾਂ ਦੇ ਵਿੱਚ ਮੈਂ ਇਹਨਾਂ ਦੀਆਂ ਰਦੀਫਾਂ ਲਈਆਂ ਤੇ 12 ਨਾਤਾਂ ਇਹਨਾਂ ਦੇ ਵਿੱਚ ਵੀ ਮੈਂ ਕਹੀਆਂ। ਜਿਹੜਾ ਇਹ ਨਾਤ ਦੀ ਤਾਰੀਖ ਦੇ ਵਿੱਚ ਤਨਕੀਦ ਨਿਗਾਰਾਂ ਜਾਂ ਮੁਹੱਕਿਕੀਨ ਨੇ ਰਿਸਰਚ ਜਿਹੜੇ ਲੋਕ ਕਰ ਰਹੇ ਨੇ, ਉਹਨਾਂ ਦੇ ਨਜ਼ਰ ਦੇ ਵਿੱਚ ਉਹਨਾਂ ਨੇ ਆਪਣੇ ਮਜ਼ਮੂਨ ਵੀ ਇਹ ਨਾਇਬ ਕੀਤੇ ਆ ਤੇ ਦਿਬਾਚੇ ਵੀ ਲਿਖੇ ਆ। ਉਹਨਾਂ ਦੇ ਤਹਿਕੀਕ ਪਾਰੋਂ ਇਹਦੇ ਵਿੱਚ 54 ਹਰੂਫ ਇਹ ਨਾਤ ਦੀ ਤਾਰੀਖ 'ਚ 800 ਸਾਲ ਦੀ ਤਾਰੀਖ ਹਨ ਆਪਣਾ ਉਰਦੂ ਦੀ। ਤੇ ਨਾਤ ਜਦੋਂ ਦੀ ਲਿਖੀ ਜਾ ਰਹੀ ਆ ਉਹਦੇ ਵਿੱਚ ਮਿਰਜ਼ਾ ਗਾਲਿਬ ਨੇ ਵੀ ਦੀਵਾਨ ਲਿਖੇ ਆ, ਮੁਤਕੀ ਮੀਰ ਨੇ ਵੀ ਲਿਖੇ ਆ, ਅਹਿਮਦ ਰਜ਼ਾ ਖਾਨ ਬਰੇਲੀ ਨੇ ਵੀ ਲਿਖੇ ਆ। ਲੇਕਿਨ ਉਹਨਾਂ ਨੇ ਹਰੂਫ ਤਹਜੀ ਦੀ ਤਰਤੀਬ ਪੂਰੀ ਨਹੀਂ ਲਈ। ਕੁਝ ਲਫ਼ਜ਼ ਜਿਨ੍ਹਾਂ 'ਚ ਨਹੀਂ ਅਲਫਾਜ਼ ਮਿਲੇ ਉਹਨਾਂ ਨੇ ਛੱਡਤੇ, ਆਪਣੀ ਆਸਾਨੀ ਲਈ ਆ। ਜਿਸ ਤਰ੍ਹਾਂ ਵੀ ਮੈਂ ਇਸ 54 ਹਰੂਫ ਤਹਜੀ ਦੇ ਵਿੱਚ ਪੂਰੇ ਯਾਨੀ ਕਿ ਨਾ ਇਹਨੂੰ ਪੂਰਾ ਕੀਤਾ ਹੈ ਗੱਲ ਮੁਕੰਮਲ ਅਲਫ ਬਾਈ ਤਰਤੀਬ ਨਾਲ ਇਸ ਨਾਤੀਆ ਦੀਵਾਨ। ਬਹੁਤ ਖੂਬ ਜੀ। ਇਹ ਵਾਕਈ ਕਾਬਲੇ ਰਸ਼ਕ ਸਾਡੇ ਫੈਸਲਾਬਾਦ ਵਾਸਤੇ ਮਾਣ ਦੀ ਗੱਲ ਹੈ। ਅੱਛਾ, ਤੇ ਇਹਦੇ ਉੱਤੇ ਤੁਹਾਨੂੰ ਕੋਈ ਅਵਾਰਡ ਸ਼ਵਾਰਡ ਵੀ ਮਿਲੇ ਨੇ? ਜੀ ਇਹ ਮੈਨੂੰ ਇਸ ਮਾਸ਼ਾਅੱਲਾ ਅਲਹਮਦੁਲਿਲਾ ਮੇਰਾ ਪਹਿਲਾ ਨਾਤੀਆ ਦੀਵਾਨ ਸੀਗਾ ਤੇ ਮੈਨੂੰ ਪੂਰੇ ਪਾਕਿਸਤਾਨ ਤੋਂ ਇਸ ਕਿਤਾਬ ਤੇ 32 ਅਵਾਰਡ ਹੁਣ ਤੱਕ ਵਸੂਲ ਹੋ ਚੁੱਕੇ ਨੇ। ਨਾਜ਼ਰੀਨ, ਇਸ ਕਿਤਾਬ ਦੇ ਉੱਪਰ ਜ਼ਾਹਿਦ ਸਰਫਰਾਜ਼ ਜ਼ਾਹਿਦ ਸਾਹਿਬ ਨੂੰ 32 ਅਵਾਰਡ ਮਿਲ ਚੁੱਕੇ ਨੇ। ਤੇ ਇਹ ਕੌਮੀ ਸਤ੍ਹਾ ਦੇ ਨੇ ਸਾਰੇ ਜਾਂ ਇਲਾਕਾਈ? ਸਤ੍ਹਾ ਦੇ, ਕੋਈ ਕਰਾਚੀੋਂ ਮਿਲਿਆ, ਕੋਈ ਇਸਲਾਮਾਬਾਦ, ਲਾਹੌਰ, ਨਨਕਾਣਾ, ਜੜ੍ਹਾਂਵਾਲਾ, ਸਤਿਆਣਾ, ਚਨਿਓਟ, ਫੈਸਲਾਬਾਦ ਤੇ ਯਾਨੀ ਕਿ ਫਾਲੀਆ, ਹਰ ਸ਼ਹਿਰ ਚੋਂ ਯਾਨੀ ਕਿ ਜਿੱਥੇ ਵੀ ਕਿਤਾਬ ਭੇਜੀ ਗਈ ਆ ਉਹਨਾਂ ਨੇ। ਅੱਛਾ, ਇਹ ਪ੍ਰਾਈਵੇਟ ਮਿਲੇ ਨੇ ਕਿ ਸਰਕਾਰ ਨੇ ਵੀ ਕੋਈ? ਸਰਕਾਰੀ ਤੌਰ ਤੇ ਕੋਈ ਨਹੀਂ, ਇਨਾਮ ਨਹੀਂ ਮਿਲਿਆ। ਜਿਹੜੇ ਸਰਕਾਰੀ ਅਵਾਰਡ ਮਿਲਦੇ ਨੇ ਉੱਥੇ ਤੁਸੀਂ ਕਿਤਾਬ ਆਪਣੀ ਇਹ ਪੇਸ਼ ਕੀਤੀ, ਭੇਜ ਦਿੱਤੀ? ਬਿਲਕੁਲ ਭੇਜੀ ਆ ਵਾਰਿਸ ਸਾਹਿਬ, ਤੁਹਾਨੂੰ ਪਤਾ ਸਾਡੇ ਜੋ ਅਲਮੀਆ ਹੈਗਾ ਵਾ। ਅੱਛਾ, ਚਲੋ ਇਹ ਤਾਂ ਇੱਕ ਸਾਡਾ ਮੌਜੂ ਨਹੀਂ ਕਿ ਅਸੀਂ ਇਹਦੇ ਉੱਤੇ ਜ਼ਿਆਦਾ ਗੱਲ ਕਰ ਸਕੀਏ। ਇਹ ਪਹਿਲਾ ਦੀਵਾਨ ਆ ਜਿੱਥੇ ਇਹਨੇ ਅਵਾਰਡ ਅੱਜ ਤੱਕ ਫੈਸਲਾਬਾਦ ਤਾਰੀਖ ਇੱਕ ਕਿਤਾਬ ਕਿਸੇ ਇੱਕ ਕਿਤਾਬ ਨੂੰ ਇਹਨੇ ਅਵਾਰਡ ਨਹੀਂ ਮਿਲੇ। ਬਿਲਕੁਲ, ਇਹ ਵੀ ਇੱਕ ਇਨਫਰਾਦੀ ਅਵਾਰਡ ਆ। ਤੇ ਕਿੰਨੀਆਂ ਜ਼ਬਾਨਾਂ ਦੇ ਵਿੱਚ ਤੁਸੀਂ ਸ਼ੇਅਰ ਕਹਿ ਰਹੇ ਹੋ? ਮੈਂ ਸਰ ਆਪਣਾ ਅਲਹਮਦੁਲਿਲਾ 2 ਜ਼ਬਾਨਾਂ ਹੀ ਆ ਜਿਹੜੀਆਂ ਸਾਡੀ ਕੌਮੀ ਜ਼ਬਾਨ, ਯਾਨੀ ਮਾਦਰੀ ਜ਼ਬਾਨ ਪੰਜਾਬੀ ਤੇ ਕੌਮੀ ਜ਼ਬਾਨ ਉਰਦੂ, ਇਹਨਾਂ 2 ਜ਼ਬਾਨਾਂ ਤੁਸੀਂ ਕਹਿ ਰਹੇ। ਇਹ 2 ਕਿਤਾਬਾਂ ਤਾਂ ਮੇਰੇ ਸਾਹਮਣੇ ਨੇ ਤੇ ਇਸ ਤੋਂ ਇਲਾਵਾ ਵੀ ਕਿਤਾਬਾਂ ਨੇ? ਇਸ ਤੋਂ ਇਲਾਵਾ ਮੇਰਾ ਕੰਪੋਜ਼ ਹੋ ਰਿਹਾ ਵਾ ਨਾਤੀਆ ਦੀਵਾਨ ਹੀ ਆ, ਉਹ ਵਿਜਦਾਨੇ ਨਾਤ ਅਲਹਮਦੁਲਿਲਾ। ਤੇ ਉਹ ਵੀ ਮੈਂ ਮੇਰੇ ਤੁਹਾਡੇ ਸਾਹਮਣੇ ਹੈਗਾ ਵਾ। ਉਹਦੇ ਵਿੱਚ ਮੈਂ 72 ਹਰੂਫ ਤਹਜੀ ਅੱਛਾ ਆਪਣਾ ਹਵਾਲਿਆਂ ਦੇ ਨਾਲ ਰੈਫਰੈਂਸ ਨਾਲ, ਯਾਨੀ ਆਪਣਾ ਰਿਕਾਰਡ ਵੀ ਤੋੜਨ ਲੱਗੇ ਹੋ? ਜੀ 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 ਜੀ। ਉਹਦੇ ਵਿੱਚ ਮੈਂ ਜਿਹਨੇ ਤਹਿਕੀਕ ਕਰਕੇ 72 ਹਰੂਫ ਤਹਜੀ ਨੂੰ ਲਿਆਂਦਾ। ਲਓ ਜੀ, ਇਹਦੇ ਵਿੱਚ ਕਿੰਨੇ 54 ਦੱਸੇ ਸੀ? 54 ਹਰੂਫ ਆ। ਲਓ ਜੀ, ਇਹਦੇ ਵਿੱਚ 54 ਤੇ ਅਗਲਾ ਜਿਹੜਾ ਇਹਨਾਂ ਦਾ ਦੀਵਾਨ ਆ ਰਿਹਾ ਉਹਦੇ ਚ 72 ਹਰੂਫ ਤਹਜੀ। ਮਾਸ਼ਾਅੱਲਾ ਜੀ। ਮੁਖਤਲਿਫ ਇਸ ਤੋਂ ਮੁਖਤਲਿਫ ਰਦੀਫਾਂ ਚ ਹੋਏਗਾ। ਅੱਛਾ, ਮੁਖਤਲਿਫ ਰਦੀਫਾਂ ਚ ਹੋਏਗਾ ਤੇ ਮੁਖਤਲਿਫ ਰਦੀਫ ਤੇ ਟਕਰਾਅ ਨਹੀਂ ਹੋਏਗਾ। ਇਹ ਤੁਸੀਂ ਕਿਸੇ ਸ਼ਾਇਰ ਤੋਂ ਮੁਤਾਸਰ ਹੋਏ ਹੋ ਜਾਂ ਬਸ ਕਿ ਖੁਦਾ ਦੀ ਇੱਕ ਸਲਾਹੀਅਤ ਦਿੱਤੀ, ਸਲਾਹੀਅਤ ਦੇ ਨਾਲ ਹੀ? ਦੋਨੇ ਚੀਜ਼ਾਂ ਨਾਲ ਹੀ ਆ। ਖੁਦਾ ਦਾ ਸਲਾਹੀਅਤ ਵੀ ਹੈਗੀ ਆ, ਹਜ਼ੂਰ ਦੀ ਨਜ਼ਰ ਕਰਮ ਵੀ ਆ, ਤੇ ਬਜ਼ੁਰਗਾਂ ਦੀਆਂ ਦੁਆਵਾਂ, ਪੀਰੋ ਮੁਰਸ਼ਦ ਦੀਆਂ ਨਿਗਾਹੇ ਕਰਮ ਆ, ਤੁਹਾਡੇ ਦੋਸਤਾਂ ਦੀਆਂ ਦੁਆਵਾਂ ਵਾ, ਸਾਥ ਹੈਗਾ ਵਾ। ਤੇ ਉਸਤਾਦ ਗਰਾਮੀ ਸਾਡੀ ਭਾਬੀ ਮੋਹਤਰਮਾਂ ਦਾ ਵੀ ਸਾਥ ਹੈ ਅਲਹਮਦੁਲਿਲਾ। ਉਹਨਾਂ ਦਾ ਤੇ ਬੜਾ ਸਾਥ ਆ ਜੀ। ਉਹਨਾਂ ਨੂੰ ਸੁਣਾਉਂਦੇ ਹੋ ਬਕਾਇਦਾ? ਉਹ ਅਸਲ ਇਹ ਬੜੀ ਤੁਸੀਂ ਅੱਛੀ ਗੱਲ ਕੀਤੀ। ਮੈਂ ਜਿਹੜੀ ਵੀ ਨਾਲ ਲਿਖਦਾ ਜੀ ਵਾਰਿਸ ਸਾਹਿਬ, ਉਹਨਾਂ ਨੂੰ ਹਾਂਜੀ
ਕਲਾਮ ਤੇ ਨਹੀਂ ਮੈਂ ਦੂਜਾ ਕੋਈ ਇਸ਼ਕ ਮਸ਼ਕੂਕੀਆ ਸੁਣਾਉਂਦਾ ਉਹਨੂੰ ਲਿੱਤਰ ਪੈ ਪੂਰਾ ਹੁੰਦੇ ਆ ਚਾਂਸ ਤੇ ਇਹ ਮੈਂ ਨਾ ਜ਼ਰੂਰ ਉਹਨੂੰ ਪੇਸ਼ ਕਰ ਦਿਆਂਗਾ ਬਲਕਿ ਉਹ ਬਾਅਦ ਦਫਾ ਇੰਨੀ ਨੁਕਤਾਦਾਨ ਹੈਗੇ ਨੇ ਤੇ ਮਾਸ਼ਾਅੱਲਾ ਡਬਲ MA BEd ਨੇ ਹਾਫਿਜ਼ ਕੁਰਾਨ ਨੇ ਮਾਸ਼ਾਅੱਲਾ ਤੇ ਬੜੀ ਗਹਿਰੀ ਉਹ ਯਾਨੀ ਉਹਨਾਂ ਨੂੰ ਜਦੋਂ ਸੁਣਾਉਂਦੇ ਹੋ ਨਾਤ ਸੁਣਾਉਂਦੇ ਹੋ ਤਾਂ ਲੋਕਾਂ ਨੂੰ ਗਜ਼ਲ ਵੀ ਸੁਣਾ ਲੈਂਦੇ ਹੋ ਲੋਕਾਂ ਨੂੰ ਲਓ ਜੀ ਭਾਬੀ ਮੁਹਤਰਮਾ ਦੇਖ ਲਓ ਅੱਛਾ ਜੀ ਕੋਈ ਸਾਨੂੰ ਕੋਈ ਨਾਤ ਦੇ ਵੀ ਇੱਕ ਦੋ ਟੁਕੜੇ ਜੀ ਜੀ ਤੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸਾਨੂੰ ਆਪਣੇ ਬਾਕੀ ਪੰਜਾਬੀ ਦੇ ਵਿੱਚੋਂ ਵੀ ਕੁਝ ਚੀਜ਼ਾਂ ਸੁਣਾਓ ਜੀ 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 ਨਾਤ ਤੇ ਮੈਂ ਪੰਜਾਬੀ ਨਾ ਕਸ਼ਫੇ ਨਾਤ ਦੀਵਾਨ ਚੋਂ ਕਸ਼ਫੇ ਨਾਤ ਦੀਵਾਨ ਚੋਂ ਮੈਂ ਇੱਕ ਨਾਤ ਪੇਸ਼ ਕਰਾਂਗਾ ਜੀ ਜੀ ਅਲਹਮਦੁਲਿਲਾ ਨਾਤਾਂ ਤੇ ਬਹੁਤ ਹੈਗੀਆਂ ਜਿਹੜਾ ਵਿਜਦਾਨੀ ਨਾਤ ਦੀਵਾਨ ਆ ਉਸ ਦੇ ਵਿੱਚ ਮੇਰੀਆਂ 200 ਨਾਤਾਂ ਦਾ ਪ੍ਰਬੰਧ ਕੀਤਾ ਗਿਆ ਤੇ ਇਹਦੇ ਵਿੱਚ ਮੈਂ ਇੱਕ ਨਾਤ ਹੈਗੀ ਆ ਜਿਹਦੀ ਰਦੀਫ ਲਈ ਆ ਧੜਾ ਧੜ ਇਹ ਮੈਂ ਇੱਕ ਜਗ੍ਹਾ ਪੜ੍ਹੀ ਤੇ ਕਿਸੇ ਮਹਿਕਮੇ ਦੇ ਡਾਇਰੈਕਟਰ ਸਾਹਿਬ ਸੀਗੇ ਤੇ ਮੈਂ ਉਹ ਨਾਮ ਨਹੀਂ ਲੈਣਾ ਚਾਹੁੰਦਾ ਉਹ ਬੜੇ ਨਾ ਇਹਦੇ ਯਾਨੀ ਕਿ ਨਾ ਉਹਨਾਂ ਨੇ ਮੇਰੀ ਨਾਤ ਸੁਣੀ ਤੇ ਸੁਣ ਕੇ ਮੈਨੂੰ ਆਪਣਾ ਨਾ ਜੀ ਉਹਨਾਂ ਨੇ ਬੜੀ ਦਾਤ ਦਿੱਤੀ ਖੜੇ ਹੋ ਕੇ ਮੈਨੂੰ ਕਹਿਣ ਲੱਗੇ ਕਿ ਇਸ ਰਦੀਫ ਨਾਲ ਇਹ ਜਿਹੜੀ ਧੜਾ ਧੜਾ ਨਾ ਇਸ ਲਫ਼ਜ਼ ਨਾਲ ਮੈਨੂੰ ਬਚਪਨ ਤੇ ਬੜੀ ਨਫ਼ਰਤ ਸੀ ਮੈਨੂੰ ਬੜਾ ਲਫ਼ਜ਼ ਨਾਲ ਅਜੀਬ ਜਿਹਾ ਲੱਗਦਾ ਸੀ ਧੜਾ ਧੜ ਤੇ ਤੁਸੀਂ ਹੁਣ ਕਹੀਏ ਇਹਦੇ ਵਿੱਚ ਨਾਤ ਲਿਖ ਕੇ ਤੇ ਉਹ ਵੀ ਸਰਕਾਰ ਦੀ ਹਜ਼ੂਰ ਦੀ ਨਾਤ ਇਸ ਲਫ਼ਜ਼ ਨੂੰ ਐਡਾ ਸੋਹਣੀ ਰਦੀਫ ਨਾਲ ਨਿਭਾਇਆ ਤੇ ਯਕੀਨ ਜਾਣੋ ਕਿ ਮੈਨੂੰ ਇਸ ਲਫ਼ਜ਼ ਨਾਲ ਮੁਹੱਬਤ ਹੋ ਗਈ ਵਾਹ ਵਾਹ ਤੇ ਉਹ ਨਾਤ ਮੈਂ ਤੁਹਾਡੇ ਤੁਸੀਂ ਨਫ਼ਰਤਾਂ ਨੂੰ ਮੁਹੱਬਤਾਂ 'ਚ ਬਦਲਦੇ ਹੋ ਯਾਨੀ ਇਹ ਫਨ ਵੀ ਤੁਹਾਨੂੰ ਆਂਦਾ ਸਰਕਾਰ ਦੀ ਵਾਹ ਜੀ ਨਜ਼ਰ ਇਨਾਇਤ ਜੀ ਇਰਸ਼ਾਦ ਜੀ सरकार के जब दिल ने लिए नाम धड़ाधड़ वाह सरकार के जब दिल ने लिए नाम धड़ाधड़ सरकार के जब दिल ने लिए नाम धड़ाधड़ वाह वाह होने लगी बारिश इकराम धड़ाधड़ वाह वाह फिर होने लगी बारिश इकराम धड़ाधड़ मैं कल्बे हज़ी इश्क़ मोहम्मद में जो हारा वाह मैं कल्बे हज़ी इश्क़ मोहम्मद में जो हारा मिलने लगे हर संत से इनाम वाह 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 और भेजा जो दुरूद उन पे हर एक काम से पहले भेजा जो दुरूद उन पे हर एक काम से पहले बिगड़े हुए फिर होने लगे काम धड़ाधड़ वाह 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 जब खाके शिफा शहरे मोहम्मद की लगाई वाह जी वाह जब खाके शिफा शहरे मोहम्मद की लगाई आने लगा हर जख्म को आराम वाह वाह धड़ाधड़ वाह 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 आने बहुत लगा अच्छे हर बहुत जख्म अच्छे को आराम धड़ाधड़ इस माह मुबारक में सजी देखिए कितनी इस माह मुबारक में सजी देखिए कितनी मीलाद की हैं महफिलें हर गाम धड़ाधड़ और मैं तालिबे तस्कीन हूँ लिल्लाह करम हो दिल चाट रहे हैं मेरा आलाम धड़ाधड़ वाह 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 और मुझ पे भी हो आका तेरे अल्ताफ की रिमझिम मुझ पर भी हो आका तेरे अल्ताफ की रिमझिम इसियां ने धरे मुझ पे है इल्जाम धड़ाधड़ है जाहिदे तशना की यही आरज़ू आका है जाहिदे तशना की यही आरज़ू आका बस आपकी उल्फत के मिले जाम धड़ाधड़ वाह जी वाह बहुत अच्छे जी बहुत सरकार के जब दिल ने लिए नाम धड़ाधड़ वाह जी वाह फिर होने लगी बारिश इकराम धड़ाधड़ धड़ाधड़ जज़ाक जनाब जाहिद सरफराज जाहिद साहब ਬਹੁਤ ਹੀ ਖੂਬਸੂਰਤ ਨਾਤੀਆ ਕਲਾਮ ਅਤਾ ਫਰਮਾ ਰਹੇ ਸਨ ਤੇ ਹੁਣ ਮੈਂ ਥੋੜੀ ਜਿਹੀ ਗੁਜ਼ਾਰਿਸ਼ ਕਰਾਂਗਾ ਜ਼ਾਹਿਦ ਸਾਹਿਬ ਕਿ ਕੋਈ ਪੰਜਾਬੀ ਸਾਡੀ ਚੂੰਕਿ ਮਾਦਰੀ ਜ਼ਬਾਨ ਹੈ ਜੀ ਜੀ ਤੇ ਸਾਡਾ ਚੈਨਲ ਵੀ ਜ਼ਿਆਦਾਤਰ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਦਾ ਹੈ ਜੀ ਜੀ ਤੇ ਪੰਜਾਬੀ ਜ਼ਬਾਨ ਦੇ ਵਿੱਚ ਕੁਝ ਅਤਾ ਹੋ ਜਾਏ ਪੰਜਾਬੀ ਜੀ ਜ਼ਰੂਰ ਪੰਜਾਬੀ ਦੀ ਇੱਕ ਗਜ਼ਲ ਜੀ ਜੀ ਗਜ਼ਲ ਨਜ਼ਮ ਜੋ ਤੁਹਾਨੂੰ ਪਸੰਦ ਜੀ ਜੇ ਰੱਬ ਮੇਰੀ ਧੌਣ ਮਰੋੜੇ ਜੇ ਰੱਬ ਮੇਰੀ ਧੌਣ ਮਰੋੜੇ ਕੀ ਕਰ ਸਕਣਾ ਕੀ ਕਰ ਸਕਣਾ ਵਾਹ 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 ਜੇ ਕੀ ਰੱਬ ਬਾਤ ਮੇਰੀ ਧੌਣ ਮਰੋੜੇ ਕੀ ਕਰ ਸਕਣਾ ਕੀ ਬਾਤ ਹੈ ਜੇ ਮੇਰੇ ਘਰ ਵਰਸਨ ਰੋੜੇ ਕੀ ਕਰ ਸਕਣਾ ਵਾਹ 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 ਬਹੁਤ ਜੇ ਮੇਰੇ ਅੱਛਾ ਘਰ ਵਰਸਨ ਰੋੜੇ ਕੀ ਕਰ ਸਕਣਾ ਮੌਤ ਤੋਂ ਬਚ ਕੇ ਹੋਰ ਕਿਸੇ ਥਾਂ ਭੱਜ ਨਹੀਂ ਸਕਦਾ ਕੀ ਬਾਤ ਹੈ ਮੌਤ ਤੋਂ ਬਚ ਕੇ ਹੋਰ ਕਿਸੇ ਥਾਂ ਭੱਜ ਨਹੀਂ ਸਕਦਾ ਵਾਹ ਟੁੱਟ ਪੈਣੀ ਪਿੱਛਾ ਨਾ ਛੋੜੇ ਕੀ ਕਰ ਸਕਣਾ ਕੀ ਬਾਤਾਂ ਜੀ ਕੀ ਬਾਤਾਂ ਪਿੱਛਾ ਨਾ ਛੋੜੇ ਕੀ ਕਰ ਸਕਣਾ ਇਸ਼ਕ ਦਾ ਜੇ ਰਚ ਜਾਵੇ ਮੇਰੇ ਜੁੱਸੇ ਦੇ ਵਿੱਚ
ਇਸ਼ਕ ਦਾ ਜੇ ਰਚ ਜਾਵੇ ਮੇਰੇ ਜੁੱਸੇ ਦੇ ਵਿੱਚ, ਰੱਤ ਰਗਾਂ ਵਿੱਚ ਹਰ ਥਾਂ ਦੌੜੇ ਕੀ ਕਰ ਸਕਣਾ। ਕੀ ਬਾਤ ਹੈ ਜੀ, ਕੀ ਬਾਤ। ਰੱਤ ਰਗਾਂ ਵਿੱਚ ਹਰ ਥਾਂ ਦੌੜੇ ਕੀ ਕਰ ਸਕਣਾ। ਕੁਝ ਦੀ ਝੋਲੀ ਖਾਲੀ ਰੱਖੇ ਸੋਹਣਾ ਅੱਲਾ, ਬੇਸ਼ੱਕ। ਕੁਝ ਦੀ ਝੋਲੀ ਖਾਲੀ ਰੱਖੇ ਸੋਹਣਾ ਅੱਲਾ, ਕੁਝ ਨੂੰ ਦੇਵੇ ਦੋ ਦੋ ਜੋੜੇ ਕੀ ਕਰ ਸਕਣਾ। ਤੇ ਇਸ਼ਕ ਦੇ ਕਚੂਏ ਜਿੱਤਦੇ ਨੇ ਤੇ ਜਿੱਤਦੇ ਰਹਿ ਸਨ, ਇਸ਼ਕ ਦੇ ਕਚੂਏ ਜਿੱਤਦੇ ਨੇ ਤੇ ਜਿੱਤਦੇ ਰਹਿ ਸਨ, ਭਾਵੇਂ ਅਕਲ ਦੇ ਨੱਸਣ ਘੋੜੇ। ਵਾਹ ਵਾਹ ਵਾਹ, ਭਾਵੇਂ ਅਕਲ ਦੇ ਨੱਸਣ ਘੋੜੇ। ਕੀ ਬਾਤ ਹੈ, ਕੀ ਬਾਤ ਹੈ। ਸਜਣਾ ਦੇ ਨਾਲ ਘਾਟਾ ਵਾਦਾ ਹੋਣ ਨਹੀਂ ਦਿੱਤਾ, ਸਜਣਾ ਦੇ ਨਾਲ ਘਾਟਾ ਵਾਦਾ ਹੋਣ ਨਹੀਂ ਦਿੱਤਾ, ਵਕਤਾਂ ਦੇ ਵਿੱਚ ਹੋਣ ਵਿਛੋੜੇ ਕੀ ਕਰ ਸਕਦੇ। ਵਾਹ ਵਾਹ ਵਾਹ। ਵਕਤਾਂ ਦੇ ਵਿੱਚ ਹੋਣ ਵਿਛੋੜੇ ਕੀ ਕਰ ਸਕਣਾ। ਦੱਸ ਨਹੀਂ ਸਕਦਾ ਸਹੁੰ ਰੱਬ ਦੀ ਮੈਂ, ਦੱਸ ਨਹੀਂ ਸਕਦਾ, ਦੱਸ ਨਹੀਂ ਸਕਦਾ ਸਹੁੰ ਰੱਬ ਦੀ ਮੈਂ, ਦੱਸ ਨਹੀਂ ਸਕਦਾ ਜੋ ਕੁਝ ਹੁੰਦਾ ਨੈਣ ਪਛੋੜੇ। ਵਾਹ ਵਾਹ ਵਾਹ, ਅੱਖੋਂ ਲੈ ਅੱਖਾਂ ਪਿੱਛੇ। ਵਾਹ ਵਾਹ ਵਾਹ। ਦੱਸ ਨਹੀਂ ਸਕਦਾ ਸਹੁੰ ਰੱਬ ਦੀ ਮੈਂ, ਦੱਸ ਨਹੀਂ ਸਕਦਾ ਜੋ ਕੁਝ ਹੁੰਦਾ ਨੈਣ ਪਛੋੜੇ ਕੀ ਕਰ ਸਕਣਾ। ਬਹੁਤ ਵਧੀਆ ਜੀ। ਮਾਲ ਖਜ਼ੀਨੇ ਸੋਹਣੇ ਰੱਬ ਦੀ ਸੋਹਣੀ ਵਰਤੋਂ, ਮਾਲ ਖਜ਼ੀਨੇ ਸੋਹਣੇ ਰੱਬ ਦੀ ਸੋਹਣੀ ਵਰਤੋਂ, ਕੁਝ ਨੂੰ ਬਹੁਤੇ ਕੁਝ ਨੂੰ ਥੋੜੇ ਵਾਹ ਕੀ ਕਰ ਸਕਣਾ। ਕੀ ਕਰ ਸਕਣਾ। ਬਹੁਤ ਅੱਛਾ। ਲਾਜ ਵੀ ਉਸ ਦੇ ਹੱਥ ਵਿੱਚ ਸਭ ਦੀ ਕੀ ਮੈਂ ਦੱਸਾਂ। ਵਾਹ ਵਾਹ ਵਾਹ। ਲਾਜ ਵੀ ਉਸ ਦੇ ਹੱਥ ਵਿੱਚ ਸਭ ਦੀ ਕੀ ਮੈਂ ਦੱਸਾਂ, ਕੁਝ ਦੀ ਰੱਖੇ ਕੁਝ ਦੀ ਮੋੜੇ ਕੀ ਕਰ ਸਕਣਾ। ਤੇ ਰੱਬ ਵੱਲੋਂ ਹੀ ਹੁੰਦਾ ਏ ਟੁੱਟ ਜਾਵੇ ਉਸ ਦਾ, ਰੱਬ ਵੱਲੋਂ ਹੀ ਹੁੰਦਾ ਏ ਟੁੱਟ ਜਾਵੇ ਉਸ ਦਾ, ਜਿਹੜਾ ਕਿਸੇ ਦਾ ਦਿਲ ਨਾ ਤੋੜੇ ਵਾਹ ਕੀ ਕਰ ਸਕਣਾ। ਕੀ ਬਾਤ ਹੈ। ਜੋ ਵੀ ਰੱਬ ਰੱਬ ਹੁਜਰੇ ਵਿੱਚ ਹਰ ਵੇਲੇ ਕਰਸਨ, ਹੁੰਦੇ ਵੇਖੇ ਲੋਕ ਭਗੌੜੇ ਕੀ ਕਰ ਸਕਣਾ। ਕੀ ਕਰ ਸਕਣਾ। ਬਹੁਤ ਅੱਛਾ। ਤੇ ਕੁਝ ਦੇ ਗੱਲ ਵਿੱਚ ਹਾਰ ਫੁੱਲਾਂ ਦੇ ਪੈਂਦੇ ਵੇਖੇ, ਕੁਝ ਦੇ ਗੱਲ ਵਿੱਚ ਹਾਰ ਫੁੱਲਾਂ ਦੇ ਪੈਂਦੇ ਵੇਖੇ, ਕੁਝ ਨੂੰ ਵੱਜਣ 100 ਕੋੜੇ ਵਾਹ ਕੀ ਕਰ ਸਕਣਾ। ਵਾਹ 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 ਵਾਹ। ਤੇ ਕੋਈ ਟੁੱਟਾ ਦਿਲ ਦਰ ਉੱਤੇ ਲੈ ਕੇ ਆਂਦਾ, ਕੋਈ ਟੁੱਟਾ ਦਿਲ ਦਰ ਉੱਤੇ ਲੈ ਕੇ ਆਂਦਾ, ਕੋਈ ਦਰ ਤੇ ਮੱਥਾ ਫੋੜੇ ਕੀ ਕਰ ਸਕਣਾ। ਵਾਹ। ਤੇ ਜੀਂਦੇ ਜੀ ਮੈਂ ਮਰਦੇ ਵੇਖੇ ਧਰਤੀ ਉੱਤੇ, ਜੀਂਦੇ ਜੀ ਮੈਂ ਮਰਦੇ ਵੇਖੇ ਧਰਤੀ ਉੱਤੇ, ਲੋਕੀ ਉੱਚੇ ਲੰਮੇ ਚੌੜੇ ਕੀ ਕਰ ਸਕਣਾ। ਵਾਹ ਵਾਹ ਵਾਹ। ਤੇ ਜੀਂਦੇ ਜੀ ਮੈਂ ਮਰਦੇ ਵੇਖੇ ਧਰਤੀ ਉੱਤੇ, ਲੋਕੀ ਉੱਚੇ ਲੰਮੇ ਚੌੜੇ ਕੀ ਕਰ ਸਕਣਾ। ਵਾਹ। ਸਜਣਾ ਦੇ ਤੇ ਜ਼ਹਿਰ ਪਿਆਲੇ ਮਿੱਠੜੇ ਲੱਗਣ, ਸਜਣਾ ਦੇ ਤੇ ਜ਼ਹਿਰ ਪਿਆਲੇ ਮਿੱਠੜੇ ਲੱਗਣ, ਵਾਹ। ਵੈਰੀਆਂ ਦੇ ਤੇ ਸ਼ਰਬਤ ਕੋੜੇ ਕੀ ਕਰ ਸਕਣਾ। ਵਾਹ 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 ਵਾਹ। ਤੇ ਜ਼ਾਹਿਦ ਸੋਹਣੇ ਰੱਬ ਦਾ ਬੂਹਾ ਭੰਨਣ ਦੇ ਲਈ, ਜ਼ਾਹਿਦ ਸੋਹਣੇ ਰੱਬ ਦਾ ਬੂਹਾ ਭੰਨਣ ਦੇ ਲਈ, ਲੈ ਆਏ ਕੁਝ ਲੋਕ ਹਥੌੜੇ ਕੀ ਕਰ ਵਾਹ ਸਕਣਾ। ਵਾਹ ਵਾਹ ਵਾਹ। ਕੀ ਬਾਤ ਹੈ। ਜੇ ਰੱਬ ਮੇਰੀ ਧੌਣ ਮਰੋੜੇ ਕੀ ਕਰ ਸਕਣਾ। ਜੇ ਮੇਰੇ ਘਰ ਵਰਸਨ ਰੋੜੇ, ਜੇ ਰੱਬ ਮੇਰੀ ਧੌਣ ਮਰੋੜੇ ਕੀ ਕਰ ਸਕਣਾ। ਜੀ ਬੰਦਾ ਤੇ ਕੁਝ ਵੀ ਨਹੀਂ ਕਰ ਸਕਦਾ। ਤੇ ਜਾਂਦੇ ਜਾਂਦੇ ਨਾ ਨੌਜਵਾਨਾਂ ਨੂੰ ਕੁਝ ਸੁਨੇਹਾ ਦੇਵੋ ਜਿਹੜੇ ਤੁਹਾਡੀ ਲੀਹ ਤੇ ਟੁਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਸ਼ਾਇਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਅਦੀਬ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਲਈ ਕੁਝ ਸੁਨੇਹਾ। ਮਾਸ਼ਾਅੱਲਾ ਵਾਰਿਸ ਸਾਹਿਬ, ਤੁਹਾਡਾ ਬੜਾ ਅੱਛਾ ਚੈਨਲ ਹੈਗਾ ਵਾ, ਤੇ ਇਹਦੇ ਰਾਹੀਂ ਮੈਂ ਇਹੀ ਸੁਨੇਹਾ ਇੱਕ ਆਪਣੇ ਵਾਸੀਆਂ ਨੂੰ, ਆਪਣੇ ਨੌਜਵਾਨਾਂ ਨੂੰ, ਜਿਸ ਤਰ੍ਹਾਂ ਅੱਜ 9 ਨਵੰਬਰ ਆ ਤੇ ਯੋਮ ਇਕਬਾਲ ਆ, ਮੁਸੱਫਰ ਪਾਕਿਸਤਾਨ ਆਸ਼ਿਕ ਰਸੂਲ ਹਜ਼ਰਤ ਅੱਲਾਮਾ ਇਕਬਾਲ ਰਹਿਮਤੁल्लाह ਅਲੈਹ, ਤੇ ਉਹਨਾਂ ਦੀ ਪੈਗਾਮ ਆ ਕਿ ਉਹਨਾਂ ਦੀ ਜਿਹੜੀ ਫਿਕਰ ਨੂੰ ਆਪਣਾ ਉਜਾਗਰ ਕੀਤਾ ਜਾਏ, ਉਹਨਾਂ ਦੀ ਤਾਲੀਮਾਤ ਨੂੰ, ਤਸਵੁਰ ਇਸ਼ਕ ਨੂੰ ਉਜਾਗਰ ਕੀਤਾ ਜਾਏ। ਉਹਨਾਂ ਤੋਂ ਸਾਨੂੰ ਆਪਣੀ ਤਾਲੀਮਾਤ ਅਖਜ਼ ਕਰਨੀਆਂ ਚਾਹੀਦੀਆਂ, ਉਹਨਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਾਨੂੰ ਮੁਤੱਯਨ ਕੀਤੀਆਂ ਹੋਈਆਂ ਰਾਹਾਂ ਨੇ। ਤੇ ਉਹਨਾਂ ਨੇ ਇਹ ਨਹੀਂ ਕਿ ਸ਼ਾਇਰੀ ਦੇ ਵਿੱਚ ਕੰਮ ਕੀਤਾ ਵਾ, ਨਸਰ ਦੇ ਵਿੱਚ ਉਹਨਾਂ ਦਾ ਨਸਰ ਵੀ ਉਹਨਾਂ ਦੀ ਪੜ੍ਹਨ ਵਾਲੀ ਹੈ। ਨਸਰ ਦੇ ਵਿੱਚ ਬਹੁਤ ਆਲਾ ਉਹ ਨਸਰ ਲਿਖਦੇ ਨੇ, ਤੇ ਉਹਨਾਂ ਦੇ ਨਸਰ ਦੇ ਵਿੱਚ ਮਕਾਤੀਬ ਵੀ ਆ ਜਾਂਦੇ ਨੇ, ਖਤੂਤ ਆ ਜਾਂਦੇ ਨੇ, ਉਹਨਾਂ ਦੀ ਮਜ਼ਮੂਨ ਨਿਗਾਰੀ ਆ। ਉਹਨਾਂ ਨੇ ਆਪਣੇ ਬੇਟਿਆਂ ਨੂੰ ਖਤੂਤ ਲਿਖੇ ਹੋਏ ਨੇ, ਆਪਣੇ ਦੋਸਤਾਂ ਨੂੰ ਖਤੂਤ ਲਿਖੇ ਨੇ, ਅਤੀਆ ਫੈਜ਼ੀ ਨੂੰ ਉਹਨਾਂ ਨੇ ਬੜੇ ਖਤੂਤ ਲਿਖੇ। ਉਹਨਾਂ ਦੇ ਵਿੱਚ ਇੱਕ ਬਹੁਤ ਬੜਾ ਸਬਕ ਹੁੰਦਾ, ਯਾਨੀ ਇੱਕ ਰਹਿਨਮਾਈ ਆ, ਸਬਕ ਆ, ਫਿਕਰ ਆ, ਤੇ ਉਹਨਾਂ ਦਾ ਯਾਨੀ ਕਿ ਮੇਰੀ ਤੁਹਾਨੂੰ ਇਹੀ ਬੇਨਤੀ ਹੈਗੀ ਕਿ ਉਹਨਾਂ ਨੂੰ ਜ਼ਰੂਰ ਫਾਲੋ ਕਰੋ ਤੇ ਉਹਨਾਂ ਦੀ ਰਹਿਨਮਾਈ। ਬਹੁਤ ਸ਼ੁਕਰੀਆ ਜਨਾਬ ਜ਼ਾਹਿਦ ਸਰਫਰਾਜ਼ ਜ਼ਾਹਿਦ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋਏ। ਜਿਉਂਦੇ ਵਸਦੇ ਰਹੋ। ਨਾਜ਼ਰੀਨ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਪ੍ਰਾਹੁਣੇ ਸਨ ਜ਼ਾਹਿਦ ਸਰਫਰਾਜ਼ ਜ਼ਾਹਿਦ ਸਾਹਿਬ।
ਇਨਸ਼ਾਅੱਲਾ ਫਿਰ ਜਦੋਂ ਕਿਤੇ ਇਹਨਾਂ ਨਾਲ ਮੁਲਾਕਾਤ ਹੋਏਗੀ ਤੇ PhD ਇਹਨਾਂ ਦੀ ਮੁਕੰਮਲ ਹੋਏਗੀ ਤੇ ਫਿਰ ਅਸੀਂ ਇਹਨਾਂ ਨੂੰ ਡਾਕਟਰ ਜ਼ਾਹਿਦ ਸਰਫਰਾਜ਼ ਜ਼ਾਹਿਦ ਕਵਾਂਗੇ ਜੀ। इंशाल्लाह ਤੇ ਬਹੁਤ ਸ਼ੁਕਰੀਆ ਜਨਾਬ, ਜਿੰਦੇ ਵਸਦੇ ਰਹੋ, ਸਲਾਮਤ ਰਹੋ। ਨਾਜ਼ਰੀਨ ਇਨਸ਼ਾਅੱਲਾ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ। जज़ाक ਜਿੰਦੇ ਵਸਦੇ ਰਹੋ, ਰੱਬ ਰੱਖ।